अस्सलाम वालेकुम, सत श्री अकाल जी। उम्मीद करना कि सारे ठीक होवोगे। अच्छा जी, नवा स्केदा दी एग्जाम है। ये जी आरफ मोहम्मद आरफ भाई ने जी इन्हें थ्योरी पास की है जीरो गलती नाल। तुहानू बहुत बहुत मुबारक होवे जी। ते दूसरा नवे ਜਿਹੜੇ ਆਉਂਦੇ ਨੇ ਸਟੂਡੈਂਟ ਕਿ ਇਸ ਚੈਨਲ ਦੇ ਉੱਤੇ ਪੂਰਾ ਕੋਰਸ ਅਪਲੋਡ ਹੈ, ਤੁਸੀਂ ਆਪਣੀ ਤਿਆਰੀ ਬਿਲਕੁਲ ਫ੍ਰੀ ਕਰ ਸਕਦੇ ਹੋ। ਠੀਕ ਹੈ, ਐਪਲੀਕੇਸ਼ਨ ਹੈ ਵੈਬ ਪਤਨ ਤੇ ਗੂਗਲ ਤੋਂ ਡਾਊਨਲੋਡ ਵੀ ਹੋ ਜਾਂਦੀ। ਅਗਰ ਡਾਊਨਲੋਡ ਨਹੀਂ ਕਰ ਸਕਦੇ ਤੇ ਆਨਲਾਈਨ ਵੀ ਉੱਥੋਂ ਪੜ੍ਹ ਸਕਦੇ ਹੋ। ਠੀਕ ਹੈ, ਤੇ ਦੂਸਰਾ ਜਿਹੜੇ ਨਵੇਂ ਸਟੂਡੈਂਟ ਆਉਂਦੇ ਹੋ ਪਹਿਲੇ ਹਫਤਾ 10 ਦਿਨ 2 ਹਫਤੇ ਸਮਝ ਕੁਛ ਨਹੀਂ ਆਉਂਦੀ, ਇਸ ਚੀਜ਼ ਤੋਂ ਪਰੇਸ਼ਾਨ ਨਹੀਂ ਹੋਣਾ। ਠੀਕ ਹੈ, ਟਰਾਈ ਕਰਨੀ ਹੈ, ਉਸ ਤੋਂ ਬਾਅਦ ਆਪੇ ਤੁਹਾਨੂੰ ਸਮਝ ਆਉਣੀ ਸ਼ੁਰੂ ਹੋ ਜਾਏਗੀ। ਠੀਕ ਹੈ, ਤੇ ਤਿਆਰੀ ਹੁੰਦੀ ਹੈ ਆਰਗੂਮੈਂਟ ਨਾਲ। ਵੀਡੀਓ ਵੇਖੋ, ਜਿਤਨੇ ਪੇਜ ਦੀ ਵੀਡੀਓ ਵੇਖੀਏ ਉਹਨੇ ਪੇਜ ਜਾ ਕੇ ਤੁਸੀਂ ਆਰਗੂਮੈਂਟ ਕਰ ਲਓ। ਠੀਕ ਹੈ ਜੀ, ਇਹੀ ਤਰੀਕਾ ਵੇ ਲਾਇਸੈਂਸ ਕਰਨੇ ਦਾ। ਚਲੋ ਜੀ, ਪਹਿਲਾ ਸਵਾਲ ਵੇਖ ਲਈਏ। ਤੇ ਹਾਂਜੀ, ਸਕਰੀਨ ਜਿਹੜੀ ਹੈ ਫੁੱਲ ਕਰਕੇ ਵੇਖਿਆ ਕਰੋ। ਬਾਰ-ਬਾਰ ਇਸ ਤੋਂ ਕਰਨਾ ਆਖਣਾ ਇਹ ਚੀਜ਼ ਕਿ ਕੁਝ ਸਟੂਡੈਂਟ ਜਿਹੜੇ ਨੇ ਉਹ ਆਖਦੇ ਨੇ ਸਰ ਜੀ ਸਵਾਲ ਨਜ਼ਰ ਨਹੀਂ ਆਉਂਦੇ। ਸਵਾਲ ਨਜ਼ਰ ਇਸ ਤੋਂ ਨਹੀਂ ਆਉਂਦੇ ਕਿ ਅਗਰ ਫੁੱਲ ਸਕਰੀਨ ਕਰਕੇ ਵੇਖੋ ਤੇ ਫਿਰ ਪੂਰੀ ਸਕਰੀਨ ਦੇ ਉੱਤੇ ਸਕੇਦਾ ਨਜ਼ਰ ਆਵੇਗਾ। ਠੀਕ ਹੈ, ਫਿਰ ਤੁਸੀਂ ਆਸਾਨੀ ਨਾਲ ਵੇਖ ਸਕਦੇ ਹੋ। ਚਲੋ ਜੀ, ਪਹਿਲਾ ਸਵਾਲ, ਇੱਕ ਕਨਸੈਂਟੀ ਤੋਂ ਕਹਿੰਦਾ ਇਜਾਜ਼ਤ ਹੈ ਲਾ ਮਾਰਚਾ per file parallele ਬਰਾਬਰ ਲੈਣਾ ਵਿੱਚ ਚੱਲਣੇ ਦੀ su strade a due corsie per senso di marcia। ਕਹਿੰਦਾ ਉਹ ਸੜਕ ਉੱਤੇ ਜਿੱਥੇ ਦੋ ਕੁਰਸੀ ਹੋਣ ਚੱਲਣੇ ਵਾਸਤੇ ad un incrocio ਤੇ ਉਸ ਚੌਕ ਤੇ regolato da semaforo ਜਿਹਨੂੰ ਇਸ਼ਾਰੇ ਨਾਲ ਐਡਜਸਟ ਕੀਤੇ ਆ, ਮਤਲਬ ਜਿੱਤੇ ਇਸ਼ਾਰਾ ਲੱਗੇ ਆਵੇ। ਵੇਰੋ ਜੀ, ਫੀਲੇ ਪਰ ਲੈ ਅਸੀਂ ਕਦੋਂ ਚੱਲ ਸਕਨੇ ਆ? ਜਿੱਥੇ ਇਸ਼ਾਰਾ ਲੱਗਿਆ ਹੋਵੇ ਉੱਥੇ, ਜੇ ਟ੍ਰੈਫਿਕ ਦਾ ਰਸ਼ ਹੋ ਜਾਏ, ਠੀਕ ਹੈ, ਉੱਥੇ ਵੀ ਅਸੀਂ ਚੱਲ ਸਕਨੇ ਆ। ਦੂਸਰਾ ਸਵਾਲ ਜੀ, ਇੱਕ ਕਨਸੈਂਟੀ ਤੋਂ ਕਹਿੰਦਾ ਇਜਾਜ਼ਤ ਹੈ ਟਰਾਂਸਪੋਰਟਾਰੇ ਲੈ ਕੇ ਜਾਣੇ ਦੀ ਉਹ trainare ਜਾਂ ਟੋ ਚੈਨ ਕਰੇ, ਜਿਸ ਤਰ੍ਹਾਂ ਪਿੱਛੇ ਬੰਨੀ ਦਾ ਕੋਜ਼ੇ ਕੇ strisciano sul terreno। ਕਹਿੰਦਾ ਉਹ ਚੀਜ਼ਾਂ ਜਿਹੜੇ ਰਗੜ ਖਾਂਦੀਆਂ ਨੇ ਜ਼ਮੀਨ ਦੇ ਉੱਤੇ, ਉਹਨਾਂ ਨੂੰ ਲੈ ਕੇ ਜਾਣੇ ਦੀ ਇਜਾਜ਼ਤ ਹੈ se in parte sostenuta da rotte। ਕਹਿੰਦਾ ਅਗਰ ਉਹ ਬਿਲਕੁਲ ਟਾਇਰ ਦੇ ਨਾਲ ਲੱਗੇ ਹੋਣ ਤੇ। ਫਾਲਸੋ ਜੀ, ਕੋਈ ਵੀ ਤੁਸੀਂ ਐਸੀ ਚੀਜ਼ ਲੈ ਕੇ ਨਹੀਂ ਜਾ ਸਕਦੇ ਜਿਹੜੀ ਸੜਕ ਦੇ ਉੱਤੇ ਰਗੜ ਖਾ ਕੇ ਜਾਂਦੀ ਪਈ ਹੋ। ਜਿਸ ਤਰ੍ਹਾਂ ਪਾਕਿਸਤਾਨ, ਇੰਡੀਆ ਵਿੱਚ ਵੀ ਇਸ ਤਰ੍ਹਾਂ ਹੀ ਹੋਣਾ ਹੈ ਕਿ ਪਿੱਛੇ ਸਰੀਆ ਬੰਨ ਲੈਂਦੇ ਨੇ ਟਰੈਕਟਰ ਪਿੱਛੇ, ਰਕਸ਼ੇ ਪਿੱਛੇ, ਤੇ ਉਹ ਲੈ ਕੇ ਟੁਰ ਜਾਂਦੇ ਨੇ। ਠੀਕ ਹੈ, ਇਹ ਚੀਜ਼ ਇੱਥੇ ਨਹੀਂ ਹੋ ਸਕਦੀ। ਤੀਸਰਾ ਸਵਾਲ ਜੀ, ਅੱਛਾ ਜੀ, ਅਗਰ ਤੁਸੀਂ ਜ਼ਿਆਦਾ ਖਿਲਾਫ ਵਰਜ਼ੀਆਂ ਇਕੱਠੀਆਂ ਕਰ ਦਿੰਦੇ ਹੋ ਤਾਂ 15 ਪੂੰਜੀਆਂ ਕੱਟੀਆਂ ਜਾਂਦੀਆਂ ਨੇ। ਠੀਕ ਹੈ, ਸੇ ਸੀ commettono ਕਹਿੰਦਾ ਅਗਰ ਕਰਦੇ ਹੋ contemporaneamente ਇਕੱਠੀਆਂ più violazioni ਜ਼ਿਆਦਾ ਖਿਲਾਫ ਵਰਜ਼ੀਆਂ che comportano perdita di punti sulla patente ਜਿਹਦੇ ਨਾਲ ਪਤੈਂਤੇ ਦੀਆਂ ਪੂੰਜੀਆਂ ਕੱਟੀਆਂ ਜਾਂਦੀਆਂ ਹੋਣ possono essere decurtati al massimo 10 punti। ਕਹਿੰਦੇ ਮੈਕਸਿਮਮ 10 ਪੂੰਜੀਆਂ ਕੱਟ ਸਕਦੇ ਨੇ। salvo che si tratti di infrazioni। ਕਹਿੰਦੇ ਇਸ ਤੋਂ ਇਲਾਵਾ ਜੇ ਕੋਈ ਐਸੀ ਖਿਲਾਫ ਵਰਜ਼ੀ ਨਾ ਹੋਵੇ ਕਿ comportano la revoca della patente ਜਿਹਦੇ ਨਾਲ ਲਾਇਸੈਂਸ ਕੈਂਸਲ ਹੁੰਦਾ ਹੋਵੇ। ਫਾਲਤੂ ਜੀ 10 ਨਹੀਂ 15 ਕੱਟਣਗੇ। ਅੱਛਾ ਜੀ, ਚੌਥਾ, la responsabilità per danni connessi alla circolazione dei veicoli। ਕਹਿੰਦੇ ਉਹ ਨੁਕਸਾਨ ਜਿਹੜਾ ਹੁੰਦਾ ਹੈ ਜਿਹਦਾ ਤਲਕ ਗੱਡੀ ਦੇ ਚੱਲਣੇ ਨਾਲ ਹੈ, ਇਹ carico solo del conducente del veicolo। ਕਹਿੰਦਾ ਉਹਦੇ ਵਿੱਚ ਸਿਰਫ ਗੱਡੀ ਦਾ ਡਰਾਈਵਰ ਸ਼ਾਮਲ ਹੋਵੇਗਾ। se ci sono stati danni ਅਗਰ ਨੁਕਸਾਨ ਹੋਇਆ alle cose ਚੀਜ਼ਾਂ ਨੂੰ। ਫਾਲਤੂ ਜਿਨ੍ਹਾਂ ਇਸ ਚੈਪਟਰ ਪੜ੍ਹੇ ਆ ਉਹਨਾਂ ਨੂੰ ਪਤਾ ਹੈ ਕਿ ਜਦੋਂ ਕੌਜ਼ਿਆਂ ਨੂੰ, ਚੀਜ਼ਾਂ ਨੂੰ ਨੁਕਸਾਨ ਹੋਵੇ, ਉਹਦੇ ਵਿੱਚ ਡਰਾਈਵਰ ਵੀ ਹੁੰਦਾ ਹੈ ਔਰ ਮਾਲਕ ਵੀ ਹੁੰਦਾ ਹੈ। ਠੀਕ ਹੈ, ਇਹਨਾਂ ਲਿਖਿਆ solo del conducente ਵਿੱਚ ਸਿਰਫ ਡਰਾਈਵਰ। ਠੀਕ ਹੈ, ਫਾਲਸੋ। 5 ਨੰਬਰ ਸਵਾਲ ਜੀ, ਨਿਸ਼ਾਨ ਤੁਸੀਂ ਵੇਖ ਲਿਆ ਤੇ ਸੈਂਸਾ ਬਰੀਅਰ ਤੇ ਇਹ ਨਿਸ਼ਾਨ ਲੱਗਿਆ ਹੁੰਦਾ ਹੈ। ਉਸ ਫਾਟਕ ਜਿੱਥੇ ਬੈਰੀਅਰ ਕੋਈ ਨਹੀਂ ਲੱਗੇ ਹੁੰਦੇ ਤੇ ਇਸ ਤਰ੍ਹਾਂ ਦਾ ਫਾਟਕ ਜਦੋਂ ਕ੍ਰਾਸ ਕਰਨਾ ਹੈ ਸੱਜੇ ਖੱਬੇ ਤੋਂ ਵੇਖ ਕੇ ਕਰਨਾ ਹੈ ਔਰ ਧਿਆਨ ਨਾਲ ਕਰਨਾ ਹੈ। ਇਨ presenza del segnale raffigurato ਇਸ ਨਿਸ਼ਾਨ ਦੀ ਕਹਿੰਦਾ ਮੌਜੂਦਗੀ ਵਿੱਚ ਇਹ necessario ਜ਼ਰੂਰੀ ਹੈ prima di attraversare ਕ੍ਰਾਸ ਕਰਨੇ ਤੋਂ ਪਹਿਲਾਂ ਕਹਿੰਦਾ ਜ਼ਰੂਰੀ ਹੈ assicurarsi ਪੱਕ ਕਰ ਲੈਣਾ, ਯਕੀਨ ਕਰ ਲੈਣਾ ਕਿ non ci siano treni in arrivo, ਵੀ ਕੋਈ ਟ੍ਰੇਨਾਂ ਤੇ ਨਹੀਂ ਹੁੰਦੀਆਂ ਪਈਆਂ sia da destra che da sinistra, ਸੱਜੇ ਖੱਬੇ ਤੋਂ। ਵੇਰੋ 6 ਨੰਬਰ ਜੀ, ਨਿਸ਼ਾਨ ਆ ਗਿਆ divieto di sorpasso, ਮਤਲਬ ਓਵਰਟੇਕ ਨਹੀਂ ਕਰ ਸਕਦੇ। in presenza del segnale raffigurato ਇਸ ਨਿਸ਼ਾਨ ਦੀ ਮੌਜੂਦਗੀ ਦੇ ਵਿੱਚ ਇਹ consentito il sorpasso dei veicoli। ਕਹਿੰਦਾ ਗੱਡੀਆਂ ਨੂੰ ਓਵਰਟੇਕ ਕਰਨ ਦੀ ਇਜਾਜ਼ਤ ਹੈ ਕਿ hanno segnalato intenzione ਜਿਨ੍ਹਾਂ ਇਸ਼ਾਰਾ ਲਾ ਲਿਆ di svoltare a destra ਸੱਜੇ ਮੁੜਨੇ ਦਾ। ਫਾਲਤੂ ਜੀ ਓਵਰਟੇਕ ਇੱਥੇ ਨਹੀਂ ਹੋ ਸਕਦਾ ਕਿਉਂਕਿ ਇਹ ਨਿਸ਼ਾਨ ਓਵਰਟੇਕ ਤੋਂ ਮਨਾ ਕਰਦਾ ਪਿਆ। ਅੱਛਾ ਜੀ, ਜਿਹੜੇ ਪੇਜ ਦੇ ਉੱਤੇ ਇਹ ਨਿਸ਼ਾਨ ਆਏ ਹੈ ਇਹਦੇ ਵਿੱਚੋਂ ਵੀ ਸਵਾਲ ਹੁੰਦੇ ਨੇ ਪਏ। ਇਹਦੇ ਜਿਹੜੇ 2-3 ਪੇਜ ਹਨ divieto di sorpasso ਵਾਲੇ ਨਿਸ਼ਾਨ ਵਾਲੇ, ਇਹ ਵੀ ਤੁਸੀਂ ਯਾਦ ਕਰ ਲੈਣਾ। 7 ਨੰਬਰ ਜੀ,
ਇਜ਼ੋਲਾ ਟ੍ਰੈਫਿਕ ਆ ਗਿਆ, ਜਿਹੜੀ ਗੱਡੀ ਜਿਹੜੇ ਕੁਰਸੀ 'ਚ ਆਵੇ ਉਧਰ ਹੀ ਜਾ ਸਕਦੀ ਹੈ। ਇਨ ਪ੍ਰੈਜ਼ੈਂਸਾ del isola di traffico, ਕਹਿੰਦਾ ਇਸ ਇਜ਼ੋਲਾ ਟ੍ਰੈਫਿਕੋ ਦੀ ਮੌਜੂਦਗੀ ਵਿੱਚ rappresentata in figura, ਜਿਹੜਾ ਤਸਵੀਰ ਦਿਖਾਇਆ ਗਿਆ il veicolo B, ਕਹਿੰਦਾ B ਗੱਡੀ ਜਿਹੜੀ ਹੈ deve svoltare a destra, ਇਹਨੇ ਲਾਜ਼ਮੀ ਸੱਜੇ ਮੁੜਨਾ। ਵੇਖੋ ਜੀ B ਗੱਡੀ ਜਿਹੜੀ ਰੋਸੋ ਹੈ ਇਹਨੇ ਲਾਜ਼ਮੀ ਸੱਜੇ ਹੀ ਮੁੜਨਾ, ਹੋਰ ਇਹਦੇ ਕੋਲ ਆਪਸ਼ਨ ਕੋਈ ਨਹੀਂ। 8 ਨੰਬਰ ਜੀ, ਨਿਸ਼ਾਨ ਤੁਸੀਂ ਵੇਖ ਲਿਆ, divieto di sosta ਹੈ ਤੇ ਥੱਲੇ ਜਿਹੜੀ ਪਨੇਲੋ ਲੱਗੀ ਉਹ ਦੱਸ ਰਹੀ ਕਿ ਇੱਥੋਂ ਪਾਬੰਦੀ ਅੱਗੇ ਸ਼ੁਰੂ ਹੋ ਗਈ ਹੈ। il segnale raffigurato indica, ਕਹਿੰਦਾ ਨਿਸ਼ਾਨ ਦੱਸ ਰਿਹਾ ਕਿ il divieto di sosta, ਬਈ divieto di sosta ਜਿਹੜਾ ਹੈ ਆ ਇਨੀਸ਼ੀਓ ਸ਼ੁਰੂ ਹੋ ਗਿਆ in quel punto, ਇਸ ਪੁਆਇੰਟ ਇਸ ਜਗ੍ਹਾ ਤੋਂ। ਵੇਖੋ ਜੀ ਥੱਲੇ ਵਾਲੀ ਪਨੇਲੋ ਜਿਹੜੀ ਲੱਗੀ ਇਹਦਾ ਹੀ ਮਤਲਬ ਇੱਥੋਂ ਸ਼ੁਰੂ ਵੀ ਹੁੰਦੀ ਪਾਬੰਦੀ। 9 ਨੰਬਰ, quando ad un incrocio urbano, ਕਹਿੰਦਾ ਜਦੋਂ ਉਰਬਾਨੋ ਚੌਕ ਹੈ al segnale di via libera, via libera ਦਾ ਨਿਸ਼ਾਨ ਹੋ ਗਿਆ, ਮਤਲਬ ਇਸ਼ਾਰਾ ਵੇਰਦੇ ਹੋ ਗਿਆ। ਅੱਛਾ ਮੈਂ ਪਹਿਲਾਂ ਹੀ ਦੱਸ ਦੇਵਾਂ ਫਿਰ ਆਸਾਨੀ ਨਾਲ ਸਮਝ ਆ ਜਾਏਗੀ। ਤੁਸੀਂ ਉਰਬਾਨੋ ਦੇ ਵਿੱਚ ਹੋ, ਆਬਾਦੀ ਵਿੱਚ ਹੋ, ਇਸ਼ਾਰੇ ਤੇ ਰੁਕੇ ਹੋ, segnale di via libera ਹੋ ਗਿਆ, ਮਤਲਬ ਇਸ਼ਾਰਾ ਵੇਰਦੇ ਹੋ ਦਾ ਮਤਲਬ ਇਸ਼ਾਰਾ ਵੇਰਦੇ ਹੋ ਗਿਆ। ਅਗਰ ਤੁਹਾਡੇ ਅੱਗੇ ਗੱਡੀ ਹੈ ਉਹਨੂੰ ਚੱਲਣ ਵਿੱਚ ਲੇਟ ਹੋ ਜਾਂਦੀ ਹੈ, ਮਸਲਾ ਕਹਿ ਲਓ ਕੋਈ ਧਿਆਨ ਨਹੀਂ, ਕੋਈ ਸੈਕਿੰਡ ਵਾਸਤੇ ਲੇਟ ਹੋ ਜਾਂਦੀ ਹੈ ਜਾਂ ਉਹਦੇ ਕੋਲ ਗੱਡੀ ਬੰਦ ਹੋ ਜਾਂਦੀ ਹੈ ਤੇ ਪਿੱਛੋਂ ਰਨ ਨਹੀਂ ਵਜਾਣਾ, ਠੀਕ ਹੈ, ਉਹ ਤੇ ਪ੍ਰੈਸ਼ਰ ਨਹੀਂ ਪਾਣਾ ਕਿ ਉਹ ਜਲਦੀ ਵਿੱਚ ਆ ਕੋਈ ਗਲਤੀ ਕਰੇ, ਠੀਕ ਹੈ। quando ad un incrocio urbano, ਕਹਿੰਦਾ ਜਦੋਂ ਉਰਬਾਨੋ ਚੌਕ ਹੈ al segnale di via libera, ਨਿਸ਼ਾਨ ਹੋ ਗਿਆ via libera ਮਤਲਬ ਇਸ਼ਾਰਾ ਵੇਰਦੇ ਹੋ ਗਿਆ। il veicolo che precede, ਬਈ ਉਹ ਗੱਡੀ ਜਿਹੜੀ ਤੁਹਾਡੇ ਅੱਗੇ tarda, ਲੇਟ ਹੋ ਜਾਂਦੀ ਹੈ a riprendere la marcia, ਦੁਬਾਰਾ ਚੱਲਣੇ ਵਿੱਚ। ਇਹ opportuno, ਕਹਿੰਦਾ ਤੁਹਾਨੂੰ ਚਾਹੀਦਾ ਹੈ suonare insistentemente, ਬਈ ਲਗਾਤਾਰ ਤੁਸੀਂ ਰਨ ਵਜਾਓ per sollecitare il conducente, ਡਰਾਈਵਰ ਤੇ ਪ੍ਰੈਸ਼ਰ ਪਾਣੇ ਵਾਸਤੇ a rimettersi in moto, ਕਿ ਦੁਬਾਰਾ ਚੱਲੇ। ਫਾਲਤੂ ਜੀ ਪ੍ਰੈਸ਼ਰ ਨਹੀਂ ਪਾਣਾ, ਸੁਨਾਰੇ ਨਹੀਂ ਕਰਨਾ। 10ਵਾਂ ਸਵਾਲ ਜੀ, durante la fermata, ਕਹਿੰਦਾ fermate ਦੇ ਦੌਰਾਨ il conducente, ਡਰਾਈਵਰ deve sempre adottare le opportune cautele, ਕਹਿੰਦਾ sempre ਇਹਤਿਆਤ ਕਰੇ, ਹਮੇਸ਼ਾ ਇਹਤਿਆਤ ਸਾਵਧਾਨੀ ਵਰਤੇ ਆਤੇ ad evitare incidenti, ਐਕਸੀਡੈਂਟ ਤੋਂ ਬਚਣੇ ਵਾਸਤੇ। ਵੇਰੋ ਜੀ 11 ਨੰਬਰ ਸਵਾਲ ਜੀ, ebbene, ਕਹਿੰਦਾ ਸਹੀ ਹੈ ਵੇ ਬਿਹਤਰ ਹੈ ਵੇ ਕਿ il casco sia dotato, ਵੀ ਹੈਲਮਟ ਨੂੰ ਲੱਗੀ ਹੋਵੇ ਦੀ ਵਿਜ਼ੀਅਰ, ਸ਼ੀਸ਼ਾ ਜਿਹੜਾ ਹੈਲਮਟ ਦੇ ਅੱਗੇ ਜਿਹੜਾ ਸ਼ੀਸ਼ਾ ਹੁੰਦਾ ਨਾ ਉਹਨੂੰ ਵਿਜ਼ੀਅਰ ਆਖਦੇ ਨੇ। ਕਹਿੰਦਾ ਬਿਹਤਰ ਹੈ ਵੇ ਕਿ ਉਹਨੂੰ ਲੱਗੀ ਹੋਵੇ। ਵੇਰੋ ਜੀ 12 ਨੰਬਰ, durante la guida, ਕਹਿੰਦਾ ਡਰਾਈਵਿੰਗ ਦੇ ਦੌਰਾਨ si deve fare uso di occhiali da vista, ਨਜ਼ਰ ਵਾਲੀ ਐਨਕ ਇਸਤੇਮਾਲ ਕਰੋ, o di lenti a contatto ਜਾਂ ਲੈਂਸ ਇਸਤੇਮਾਲ ਕਰੋ। da mezz'ora dopo il tramonto del sole, ਸੂਰਜ ਦੇ ਅੱਧਾ ਘੰਟਾ ਡੁੱਬਣੇ ਤੋਂ ਬਾਅਦ। a mezz'ora prima del suo sorgere, ਤੇ ਉਹਦੇ ਸੂਰਜ ਦੇ ਅੱਧਾ ਘੰਟਾ ਨਿਕਲਣੇ ਤੋਂ ਪਹਿਲਾਂ ਵੀ। ਫਾਲਸੋ ਜੀ ਜਦੋਂ ਗੱਡੀ ਚਲਾਣੀ ਹੈ ਤੁਸੀਂ ਐਨਕ ਜਾਂ ਲੈਂਸ ਇਸਤੇਮਾਲ ਕਰਨੇ ਹੈ, ਭਾਵੇਂ ਦਿਨ ਹੋਵੇ ਭਾਵੇਂ ਰਾਤ ਹੋਵੇ, ਜਿਹੜਾ ਵੀ ਟਾਈਮ ਹੋਵੇ, ਅਗਰ ਤੁਹਾਡੇ ਲਾਇਸੈਂਸ ਦੇ ਉੱਤੇ ਲਿਖੇ ਹੈ ਫਿਰ ਇਹ ਕੋਈ ਨਹੀਂ ਵੀ ਅੱਧਾ ਘੰਟਾ ਪਹਿਲਾਂ ਤੇ ਅੱਧਾ ਘੰਟਾ ਬਾਅਦ। 14 ਨੰਬਰ ਸਵਾਲ ਜੀ, ਆਲ ਸਟੇਸ਼ਨ ਦਾ ਨਿਸ਼ਾਨ ਆ ਗਿਆ। il segnale raffigurato obbliga, ਨਿਸ਼ਾਨ ਲਾਗੂ ਕਰਦਾ ਹੈ ad arrestarsi, ਰੁਕਣਾ, al accesso autostradale, ਜਿੱਥੇ ਆਟੋਸਟਰਾਦ ਦੀ ਐਂਟਰੀ ਹੈ। ਵੇਰੋ ਜਿੱਥੇ ਆਲ ਸਟੇਸ਼ਨ ਦਾ ਨਿਸ਼ਾਨ ਆਵੇਦਾ ਇੱਥੇ ਤੁਸੀਂ ਰੁਕਣਾ ਹੈ। 15 ਨੰਬਰ ਜੀ, ਇਸ਼ਾਰੇ ਦਾ ਨਿਸ਼ਾਨ ਆ ਗਿਆ, ਪੈਦਲ ਵਾਸਤੇ ਵੀ ਹੁੰਦਾ, ਸਾਈਕਲ ਵਾਸਤੇ ਵੀ, ਮਤਲਬ ਨਾਰਮਲ ਟ੍ਰੈਫਿਕ ਸਾਰਿਆਂ ਵਾਸਤੇ। il segnale luminoso in figura, ਕਹਿੰਦਾ ਜਿਹੜਾ ਰੋਸ਼ਨ ਨਿਸ਼ਾਨ ਤਸਵੀਰ ਵਿੱਚ ਇਹ un semaforo, ਇੱਕ ਇਸ਼ਾਰਾ ਹੈ ਕਿ non vale per le biciclette, ਕਹਿੰਦਾ non vale per le biciclette ਮਤਲਬ ਸਾਈਕਲ ਵਾਲਿਆਂ ਵਾਸਤੇ ਨਹੀਂ, ਫਾਲਤੂ ਜੀ ਸਾਈਕਲ ਵਾਸਤੇ ਵੀ ਹੈ। 16 ਨੰਬਰ, salvo diversa segnalazione, ਕਹਿੰਦਾ ਜੇ ਕੋਈ ਨਿਸ਼ਾਨ ਨਾ ਹੋਵੇ il limite massimo di velocità nei centri abitati, ਕਹਿੰਦਾ ਆਬਾਦੀ ਦੇ ਵਿੱਚ ਫਿਰ ਸਪੀਡ ਲਿਮਟ ਜਿਹੜੀ ਹੈ ਇਹਦੀ 60 ਦੀ ਹੋਵੇ ਦੀ, valido ਤੇ ਉਹ ਵੈਲਿਡ ਹੋਵੇ ਦੀ, fino ad 1 chilometro dopo uscita dal paese, ਪਿੰਡ ਤੋਂ 1 ਕਿਲੋਮੀਟਰ ਨਿਕਲਣੇ ਤੱਕ, ਠੀਕ ਹੈ, ਮਤਲਬ ਕਹਿੰਦਾ ਪਿੰਡ ਵਿੱਚੋਂ ਨਿਕਲੇ ਹੋ ਤੇ 1 ਕਿਲੋਮੀਟਰ ਤੱਕ ਉਹ 60 ਦੀ ਸਪੀਡ ਵੈਲਿਡ ਹੋਵੇ ਦੀ। ਫਾਲਤੂ ਦੀ ਚੈਂਤਰੀ ਅਬਿਤਾਤੀ ਦੇ ਵਿੱਚ ਸਪੀਡ ਹੀ 50 ਹੈ, ਜੇ ਕੋਈ ਉੱਥੇ ਨਿਸ਼ਾਨ ਨਾ ਹੋਵੇ ਤੇ ਆਮ ਤੌਰ ਤੇ 50 ਹੀ ਹੈ। ਅੱਛਾ ਜੀ 17 ਨੰਬਰ, in presenza del segnale raffigurato, ਅੱਛਾ ਨਿਸ਼ਾਨ ਮੈਂ ਸਮਝਾ ਦਿਆਂ ਫਿਰ ਇੱਕ ਵਾਰੀ। ਹੁਣ ਇੱਥੇ ਵੇਖੋ ਸਾਡੀ ਸੱਜੀ ਸਾਈਡ ਬਿਆੰਕੋ ਆਈ ਹੈ, ਦੂਸਰੀ ਖੱਬੀ ਸਾਈਡ ਜਿਹੜੀ ਹੈ ਸਾਹਮਣੇ ਤੋਂ ਗੱਡੀਆਂ ਆਉਂਦੀਆਂ ਪਈਆਂ ਉਹਨਾਂ ਦੀ ਸਾਈਡ ਰੋਸੋ ਆਈ ਹੈ। ਇਹਦਾ ਮਤਲਬ ਉਹਨਾਂ ਦਾ ਜਿਹੜਾ ਕੁਰਸੀ ਆ ਉਹਨਾਂ ਦਾ ਟਰੈਕ ਬੰਦ ਹੈ, ਇੱਥੇ ਸਾਡਾ ਟਰੈਕ ਚੱਲਦਾ ਪਿਆ। ਆਮ ਤੌਰ ਤੇ ਸਾਡੀ ਪਹਿਲ ਹੋਵੇ ਦੀ, ਤੇ ਬੇਸ਼ੱਕ ਸਾਡੀ ਪਹਿਲ ਹੋਵੇ ਫਿਰ ਵੀ ਇੰਝ ਦੀ ਥਾਂ ਤੇ ਧਿਆਨ ਨਾਲ ਚੱਲਣਾ ਹੈ। in presenza del segnale raffigurato, ਇਸ ਨਿਸ਼ਾਨ ਦੀ ਮੌਜੂਦਗੀ ਵਿੱਚ
Dobbiamo procedere, ਕਹਿੰਦਾ ਸ ਚੱਲਣਾ ਹੈ con cautela, ehtiyat ਦੇ ਨਾਲ, ਸਾਵਧਾਨੀ ਦੇ ਨਾਲ, anche se abbiamo la precedenza, ਭਾਵੇਂ ਕਹਿੰਦਾ ਸਾਡੀ ਪਹਿਲੇ ਫਿਰ ਵੀ ehtiyat ਨਾਲ ਚੱਲਣਾ ਹੈ। ਵੇਖੋ 18 ਨੰਬਰ ਦੀ ਨਿਸ਼ਾਨ ਤੁਸੀਂ ਵੇਖ ਲਿਆ, ਨਿਸ਼ਾਨ ਕੀ ਦੱਸਦਾ ਵੀ ਅੱਗੇ ਕੰਮ ਚੱਲ ਰਿਹਾ। Il segnale raffigurato previsa, ਨਿਸ਼ਾਨ ਦੱਸ ਰਿਹਾ un senso unico alternato e senso unico è falso। 19 ਨੰਬਰ la distanza di sicurezza ਕਹਿੰਦਾ ਫਾਸਤੀ ਫਾਸਲਾ dipende ਕਰਦਾ ਹੈ dalla presenza di veicoli che seguono, ਕਹਿੰਦਾ ਜਿਹੜੀਆਂ ਪਿੱਛੇ ਗੱਡੀਆਂ ਮੌਜੂਦ ਨੇ, ਮਤਲਬ ਸਾਡੇ ਤੋਂ ਪਿੱਛੇ ਨੇ, ਉਹਨਾਂ ਤੇ distanza di sicurezza ਡਿਪੈਂਡ ਕਰਦਾ ਹੈ। ਫਾਲਸੋ ਜੀ। 20 ਨੰਬਰ per eseguire la manovra di sorpasso, ਕਹਿੰਦਾ ਓਵਰਟੇਕ ਕਰਨੇ ਵਾਸਤੇ nei centri urbani ਆਬਾਦੀ ਦੇ ਵਿੱਚ si possono momentaneamente superare, ਕਹਿੰਦਾ ਥੋੜੀ ਦੇਰ ਵਾਸਤੇ ਸੁਪਰਾਰੇ ਤੁਸੀਂ ਕਰ ਸਕਦੇ ਹੋ il limite di velocità, ਸਪੀਡ ਲਿਮਟ ਨੂੰ। ਫਾਲਸੋ ਜੀ। ਸਪੀਡ ਲਿਮਟ ਤੁਸੀਂ ਕਿਧਰੇ ਵੀ ਕ੍ਰਾਸ ਨਹੀਂ ਕਰ ਸਕਦੇ। ਇਹ ਆਖਦਾ ਹੈ ਆਬਾਦੀ ਦੇ ਵਿੱਚ ਅਗਰ ਤੁਸੀਂ ਓਵਰਟੇਕ ਕਰਨਾ ਹੈ ਤਾਂ ਥੋੜੀ ਦੇਰ ਵਾਸਤੇ ਤੁਸੀਂ ਉਹਦੇ ਤੋਂ ਸਪੀਡ ਲਿਮਟ ਤੋਂ ਵੱਧ ਸਕਦੇ ਹੋ, ਉਹ ਤਾਂ ਜ਼ਿਆਦਾ ਸਪੀਡ ਕਰ ਸਕਦੇ ਹੋ। ਫਾਲਸੋ ਜੀ। 21 ਨੰਬਰ se si lascia il veicolo, ਕਹਿੰਦਾ ਅਗਰ ਗੱਡੀ ਛੱਡਦੇ ਹੋ in un parcheggio autorizzato, ਉਸ ਪਾਰਕਿੰਗ ਦੇ ਵਿੱਚ autorizzato ਮਤਲਬ ਜਿੱਥੇ ਇਜਾਜ਼ਤ ਹੁੰਦੀ ਹੈ, ਕਹਿੰਦਾ ਉੱਥੇ ਗੱਡੀ ਛੱਡਦੇ ਹੋ, ਇਹ obbligatorio ਲਾਜ਼ਮੀ ਹੈ tenere accese, ਵੀ ਤੁਸੀਂ ਆਨ ਰੱਖੋ per tutto il tempo, ਪੂਰੇ ਟਾਈਮ ਵਾਸਤੇ le luci di sosta, ਪਾਰਕਿੰਗ ਵਾਲੀਆਂ ਲਾਈਟਾਂ ਜਿਹੜੀਆਂ। ਫਾਲਤੂ ਜੇ ਅਗਰ ਇੱਕ ਪਾਰਕਿੰਗ ਹੈ autorizzato ਹੈ, ਨਾਰਮਲ ਪਾਰਕਿੰਗ ਹੈ, ਤੇ ਉੱਥੇ ਕੋਈ ਵੀ ਲਾਈਟ ਗੱਡੀ ਸਟਾਰਟ ਰੱਖਣ ਦੀ ਜ਼ਰੂਰਤ ਨਹੀਂ, ਇਹ ਕਹਿੰਦਾ ਲਾਈਟਾਂ ਨੂੰ ਆਨ ਰੱਖਣੀਆਂ। ਫਾਲਸੋ। 22 ਨੰਬਰ ਸਵਾਲ ਜੀ। durante la guida, ਕਹਿੰਦਾ ਡਰਾਈਵਿੰਗ ਦੇ ਦੌਰਾਨ si devono usare gli occhiali da vista, ਕਹਿੰਦਾ ਨਜ਼ਰ ਵਾਲੀ ਐਨਕ ਇਸਤੇਮਾਲ ਕਰੋ, o le lenti a contatto ਜਾਂ ਲੈਂਸ ਇਸਤੇਮਾਲ ਕਰੋ। se nella patente è stato inserito il codice armonizzato 01, ਅਗਰ ਕਹਿੰਦਾ ਲਾਇਸੈਂਸ ਦੇ ਵਿੱਚ ਕੋਡ ਲਿਖਿਆ ਹੈ, ਫਿਰ 01 ਮਤਲਬ ਇਹ ਉਹਨਾਂ ਦੇ ਲਾਇਸੈਂਸ ਉੱਤੇ ਲਿਖਿਆ ਜਾਂਦਾ ਜਿਨ੍ਹਾਂ ਦੀ ਨਜ਼ਰ ਥੋੜੀ ਵੀਕ ਹੁੰਦੀ ਹੈ। ਠੀਕ ਹੈ। ਤੇ ਅਗਰ ਲਾਇਸੈਂਸ ਦੇ ਉੱਤੇ ਇਹ ਕੋਡ ਲਿਖਿਆ ਹੈ ਤੇ ਫਿਰ ਤੁਸੀਂ ਜਦੋਂ ਵੀ ਗੱਡੀ ਚਲਾਣੀ, ਦਿਨ ਹੋਵੇ ਰਾਤ ਹੋਵੇ, ਜਾਂ ਤੁਸੀਂ ਨਜ਼ਰ ਵਾਲੀ ਐਨਕ ਲਾਣੀ ਹੈ ਤੇ ਜਾਂ ਜਿਹੜੇ ਲੈਂਸ ਨੇ ਉਹ ਲੱਗੇ ਹੋਣੇ ਚਾਹੀਦੇ। 23 ਨੰਬਰ ਸਵਾਲ ਜੀ। in un veicolo a motore, ਕਹਿੰਦਾ ਇੰਜਨ ਵਾਲੀ ਗੱਡੀ ਦੇ ਵਿੱਚ li ammortizzatori scarichi, ammortizzatori scarichi ਜਿਹੜੇ ਸ਼ਾਖ ਹੁੰਦੇ ਨੇ, scarichi ਖਰਾਬ ਹੋ ਗਏ, ਸੌਖੇ ਲਫ਼ਜ਼ਾਂ ਕਹਿ ਲਓ ਖਰਾਬ ਨੇ। provocano, ਕਹਿੰਦਾ ਇਹ ਵਜ੍ਹਾ ਬਣਦੇ ਨੇ, ਸਬਬ ਬਣਦੇ ਨੇ una diminuzione del conforto ਦੀ marcia dei passeggeri, ਜਿਹੜੇ ਪੈਸੇਂਜਰ ਦੇ ਆਰਾਮ ਦੇ ਸਫ਼ਰ ਹੁੰਦਾ, ਕਹਿੰਦਾ ਉਹਦੇ ਵਿੱਚ ਕਮੀ ਲਿਆਉਂਦੇ ਨੇ। ਮਸਲਨ ਜਦੋਂ ਤੁਸੀਂ ਸਫ਼ਰ ਕਰੋਗੇ ਤੁਹਾਨੂੰ ਜੰਪ ਲੱਗਣ ਦੇ, ਥਕਾਵਟ ਜ਼ਿਆਦਾ ਹੋ ਜਾਏਗੀ। ਕਿਉਂ? ਕਿਉਂਕਿ ਤੁਹਾਡੇ ਅਮੋਰਟੀਜ਼ਾਟੋਰੀ ਜਿਹੜੇ ਨੇ ਸ਼ਾਖ ਗੱਡੀ ਦੇ ਸ਼ੌਕਰ ਉਹ ਖਰਾਬ ਹੋਏ ਨੇ। ਠੀਕ ਹੈ। ਵੇਰੋ ਜੀ। 24 ਨਿਸ਼ਾਨ ਤੁਸੀਂ ਵੇਖ ਲਿਆ ਜੀ। ਧਿਆਨ ਨਾਲ ਗੱਡੀ ਚਲਾਣੀ ਹੈ ਕਿ ਖੱਬੀ ਸਾਈਡ ਤੋਂ ਇੱਕ ਸੜਕ ਨਾਲ ਜੁੜਦੀ ਹੈ ਪਈ ਤੁਹਾਡੀ ਮੇਨ ਸੜਕ ਦੇ ਨਾਲ, ਤੇ ਉਹਦੀ ਪਹਿਲ ਨਹੀਂ, ਪਹਿਲ ਸਾਡੀ ਹੈ। ਠੀਕ ਹੈ, ਲੇਕਿਨ ਧਿਆਨ ਕਰਨਾ ਹੈ। Il segnale raffigurato preannuncia, ਨਿਸ਼ਾਨ ਦੱਸ ਰਿਹਾ incrocio, ਵੀ ਇੱਕ ਚੌਕ ਹੈ con una strada, ਉਹ ਸੜਕ ਦੇ ਨਾਲ senza diritto di precedenza, ਜਿਹੜੀ ਬਿਨਾਂ ਪ੍ਰੈਸੀਡੈਂਸ ਹੋਏ। ਵੇਰੋ ਜੀ, ਇਹ ਜਿਹੜੀ ਸਾਈਡ ਤੋਂ ਸੜਕ ਟੱਚ ਵੀ ਹੁੰਦੀ ਇਹਦੇ ਨਾਲ ਹੀ ਚੌਕ ਬਣਦਾ ਹੈ, ਤੇ ਉਹ ਸੜਕ ਦੀ ਪਹਿਲ ਕੋਈ ਨਹੀਂ, ਪਹਿਲ ਸਾਡੀ ਹੈ ਕਿਉਂਕਿ ਅਸੀਂ ਮੇਨ ਤੇ ਆ। 25 ਨੰਬਰ ਸਵਾਲ ਜੀ। ਜਿਹਨੇ ਮਿਲਾਨ ਜਾਣਾ ਸਿੱਧਿਆਂ ਚਲਾ ਜਾਏ। Il segnale raffigurato previsa, ਨਿਸ਼ਾਨ ਦੱਸ ਰਿਹਾ un incrocio, ਇੱਕ ਚੌਕ ਹੈ in cui si deve proseguire dritto, ਤੇ ਇੱਥੇ ਲਾਜ਼ਮੀ ਸਿੱਧਿਆਂ ਜਾਣਾ ਜੇ per andare a Milano ਜਾਣੇ ਵਾਸਤੇ। ਵੇਰੋ 26 ਨੰਬਰ lo spazio di frenatura, ਕਹਿੰਦਾ spazio di frenatura ਜਿਹੜੀ ਹੈ aumenta, ਵੱਧ ਜਾਏਗੀ se la strada è in discesa alex, ਅਗਰ ਸੜਕ ਢਲਾਣ ਵਾਲੀ ਹੈ। ਵੇਰੋ ਜੀ, ਸੜਕ ਢਲਾਣ ਵਾਲੀ ਹੋਵੇ ਤੇ spazio di frenatura ਵੱਧ ਜਾਏਗੀ। 27 ਨੰਬਰ ਜੀ। ਨਿਸ਼ਾਨ ਤੁਸੀਂ ਤਸਵੀਰ ਵੇਖ ਲਈਏ। ਪਹਿਲ ਕਿਹੜੀ ਗੱਡੀ ਦੀ ਬਣਦੀ ਹੈ? ਪਹਿਲ ਬਣਦੀ ਹੈ ਡੀ ਦੀ, ਬਲੂ ਦੀ, ਫਿਰ ਸੀ ਤੇ ਫਿਰ ਏ ਨਹੀਂ ਜਾ ਸਕਦੀ ਪਹਿਲਾਂ ਕਿਉਂਕਿ ਏ ਦਾ ਸੱਜਾ ਜਿਹੜਾ ਬਿਜ਼ੀ ਹੈ, ਉਹਦੀ ਸੱਜੀ ਸਾਈਡ ਤੇ ਗੱਡੀ ਵੀ ਹੁੰਦੀ ਹੈ। nell'incrocio rappresentato in figura, ਕਹਿੰਦਾ ਚੌਕ ਜਿਹੜਾ ਤਸਵੀਰ ਜਿਹੜਾ ਚੌਕ ਦਿਖਾਇਆ ਗਿਆ ਇਹਦੇ ਵਿੱਚ il veicolo A, ਇਹ ਗੱਡੀ ਆ la destra occupata, ਕਹਿੰਦਾ ਇਹਦਾ destra ਜਿਹੜਾ occupata ਵੇ ਬਿਜ਼ੀ ਹੈ। ਵੇਰੋ ਜੀ, ਬਿਜ਼ੀ ਹੈ ਕਿਉਂਕਿ ਇਹਦੀ ਸੱਜੀ ਸਾਈਡ ਤੇ ਗੱਡੀ ਆਵੇ। 28 ਨੰਬਰ nel caso in rimorchio, ਸੌਰੀ ਹਾਂਜੀ ਮੈਂ ਇਹਦੀ ਪਹਿਲਾਂ ਦੱਸ ਦੇਵਾਂ ਕਿ ਅਗਰ ਕੋਈ ਗੱਡੀ ਹੈ, ਚਾਹੇ ਉਹ ਰਿਮੋਰਕਿਓ ਹੋਵੇ ਜਾਂ ਦੂਸਰੀ ਗੱਡੀ ਹੋਵੇ, ਇੱਥੇ ਵੈਸੇ ਗੱਲ ਰਿਮੋਰਕਿਓ ਦੀ ਕਰਨ ਲੱਗਾ, ਮੈਂ ਨਾਰਮਲ ਗੱਡੀ ਦੀ ਵੀ ਕਰਨ ਲੱਗਾ। ਅਗਰ ਇੱਕ ਗੱਡੀ ਜਾਂ ਰਿਮੋਰਕਿਓ ਨਹੀਂ ਯੂਜ਼ ਕਰਦੇ ਅਸੀਂ ਕਾਫੀ ਦੇਰ ਵਾਸਤੇ, ਜਿਸ ਤਰ੍ਹਾਂ ਅਸੀਂ ਬਾਹਰ ਹੁੰਦੇ ਹਾਂ, ਕਾਫੀ ਬੰਦੇ ਐਸੇ ਨੇ ਜਿਨ੍ਹਾਂ ਦਾ ਪਿੱਛੇ ਬੰਦਾ ਕੋਈ ਨਹੀਂ, ਗੱਡੀਆਂ ਹਨ ਤੇ ਗੱਡੀ ਉੱਤੇ ਖਾਲੀ ਖਲੋਤੀ ਹੁੰਦੀ ਹੈ, ਵਿਹਲੀ ਖਲੋਤੀ, ਕੋਈ ਬੰਦਾ ਨਹੀਂ ਚਲਾਉਣ ਵਾਲਾ। ਉਹਦਾ ਬਿਹਤਰ ਤਰੀਕਾ ਇਹ ਹੁੰਦਾ ਹੈ ਕਿ ਅਗਰ ਮੁਮਕਿਨ ਹੋਵੇ
ਤੇ ਗੱਡੀ ਦੇ ਜਿਹੜੇ ਚਾਰੇ ਟਾਇਰ ਨੇ ਉਹ ਚੁੱਕ ਕੇ ਖੜੀ ਕਰ ਦਿਓ ਤਾਂ ਕਿ ਟਾਇਰ ਥੱਲੇ ਨਾ ਲੱਗੇ ਰਹਿਣ। ਅਗਰ ਟਾਇਰ ਥੱਲੇ ਇੱਕ ਜਗ੍ਹਾ 'ਤੇ ਰਹਿਣ ਦੇ ਤੇ ਉਹ ਕੀ ਹੁੰਦਾ ਹੈ, 4 ਮਹੀਨੇ 5 ਮਹੀਨੇ 6 ਮਹੀਨੇ ਗੱਡੀ ਖੜੀ ਹੋਈ ਹੈ ਤੇ ਟਾਇਰ ਜਿਹੜੇ ਨੇ ਡਿੰਗੇ ਹੋ ਜਾਂਦੇ ਨੇ, ਉਹ ਫਿਰ ਇੱਕ ਇਸ ਤਰ੍ਹਾਂ ਸਮਝੋ ਬੇਕਾਰ ਹੋ ਗਿਆ, ਖਤਮ ਹੋ ਗਿਆ। ਠੀਕ ਹੈ, ਬਿਹਤਰ ਇਹਦਾ ਹੱਲ ਇਹ ਹੁੰਦਾ ਹੈ ਕਿ ਤੁਸੀਂ ਗੱਡੀ ਉਤਾਂ ਚੁੱਕ ਲਓ, ਟਾਇਰ ਥੱਲੇ ਜ਼ਮੀਨ 'ਤੇ ਨਾ ਲੱਗਣ। ਉਹ ਚਾਹੇ ਰਿਮੋਰਕਿਓ ਹੋਵੇ ਜਾਂ ਨਾਰਮਲ ਗੱਡੀ ਹੋਵੇ, ਸਾਰਿਆਂ ਵਾਸਤੇ ਇਹੀ ਹੈ। ਨਿਲ ਕਾਜ਼ੋ ਇਨ ਕੁਈ ਇਲ ਰਿਮੋਰਕਿਓ, ਕਹਿੰਦਾ ਉਹ ਸੂਰਤ ਹੈ ਜਦੋਂ ਰਿਮੋਰਕਿਓ ਰਿਮਾਂਗਾ ਇਨ ਐਟੀਵੋ ਮਤਲਬ ਇਸਤੇਮਾਲ ਨਹੀਂ ਪਿਆ ਹੁੰਦਾ, per lungo tempo, ਕਾਫੀ ਲੰਮੇ ਅਰਸੇ ਵਾਸਤੇ, ਲੰਮੇ ਅਰਸੇ ਤੋਂ ਜਾਂ ਜ਼ਿਆਦਾ ਟਾਈਮ ਤੋਂ ਕਹਿ ਲਓ। ਇਹ consigliabile ਫਿਰ ਕਹਿੰਦਾ ਸਲਾਹ ਵੇ, se possibile ਅਗਰ ਮੁਮਕਨ ਹੋਵੇ ਤੇ mantenere gli pneumatici sollevati da terra, ਕਿ ਤੁਸੀਂ ਟਾਇਰ ਜਿਹੜੇ ਨੇ ਜ਼ਮੀਨ ਤੋਂ terra ਤੋਂ sollevati ਕਰਕੇ ਰੱਖੋ, ਮਤਲਬ ਉਤਾਂ ਚੁੱਕ ਕੇ ਰੱਖੋ। applicando appositi sostegni, ਖਾਸ ਸਟੈਂਡ ਲਾ ਕੇ sotto al telaio ਬਾਡੀ ਦੇ ਥੱਲੇ। ਵੇਰੋ ਜੀ 29 ਨੰਬਰ, ਇਨ ਕਾਜ਼ੋ ਦੀ ਪਿਓਜਾ ਕਹਿੰਦਾ ਬਾਰਿਸ਼ ਦੇ ਵਿੱਚ occorre ਜ਼ਰੂਰੀ ਹੈ evitare appanamento dei vetri, ਕਹਿੰਦਾ ਸ਼ੀਸ਼ਿਆਂ ਨੂੰ appanamento ਤੋਂ ਬਚਾਉਣਾ ਹੈ, evitare ਕਰਨਾ ਹੈ। ਵੇਰੋ ਜੀ appanamento ਕਿਹਨੂੰ ਆਖਦੇ ਨੇ, ਜਿਹੜੀ ਅਕਸਰ ਤੁਸੀਂ ਵੇਖਿਆ ਹੋਇਆ ਸਰਦੀਆਂ ਵਿੱਚ ਵੀ ਜਾਂ ਬਾਰਿਸ਼ ਜ਼ਿਆਦਾ ਪਈ ਹੁੰਦੀ ਹੈ ਤੇ ਸ਼ੀਸ਼ਿਆਂ ਦੇ ਉੱਤੇ ਧੁੰਦ ਭਾਪ ਜੀ ਬਣ ਜਾਂਦੀ ਹੈ, ਉਹਨੂੰ appanamento ਆਖਦੇ ਨੇ। ਇਹ ਕਹਿੰਦਾ ਕਿ ਬਾਰਿਸ਼ ਵਿੱਚ ਸ਼ੀਸ਼ਿਆਂ ਨੂੰ appanamento ਤੋਂ ਬਚਾਉਣਾ ਹੈ। ਵੇਰੋ ਕਿਉਂ, ਉਹਦੀ ਵਜ੍ਹਾ ਨਜ਼ਰ ਨਹੀਂ ਆਉਂਦਾ, ਇਸ ਵਾਸਤੇ। 3 ਨੰਬਰ ਸਵਾਲ ਜੀ, viaggiare con un spesso strato di neve, ਕਹਿੰਦਾ ਇੱਕ ਬਰਫ਼ ਦੀ ਮੋਟੀ ਤਹਿ ਨਾਲ ਚੱਲਦੇ ਹੋ sul tetto del veicolo, ਜਿਹੜੀ ਗੱਡੀ ਦੀ ਛੱਤ ਦੇ ਉੱਤੇ, ਮਤਲਬ ਗੱਡੀ ਦੇ ਛੱਤ ਦੇ ਉੱਤੇ ਬਰਫ਼ ਪਈ ਹੈ, ਮੋਟੀ ਤਹਿ ਲੱਗੀ ਏ। comporta un aumento dei consumi, ਕਹਿੰਦਾ ਇਹਦੇ ਨਾਲ ਖਰਚ ਵੱਧ ਜਾਏਗਾ ਦੀ ਕਾਰਬੂਰਾਂਤੇ, ਤੇਲ ਦਾ। ਵੇਰੋ ਅਗਰ ਗੱਡੀ ਦੀ ਛੱਤ ਦੇ ਉੱਤੇ ਬਰਫ਼ ਪਈ ਹੈ ਔਰ ਜ਼ਿਆਦਾ ਬਰਫ਼ ਹੈ, ਮੋਟੀ ਤਹਿ ਲੱਗੀ ਹੈ, ਤੁਸੀਂ ਇਸ ਤਰ੍ਹਾਂ ਹੀ ਗੱਡੀ ਚਲਾਉਂਦੇ ਹੋ ਤੇ ਗੱਡੀ ਤੇਲ ਜ਼ਿਆਦਾ ਖਾਏਗੀ। ਉਹਦੀ ਵਜ੍ਹਾ ਕਿਉਂਕਿ ਇੱਕ ਤੇ ਗੱਡੀ ਉੱਤੇ ਵਜ਼ਨ ਆ ਗਿਆ, ਵਜ਼ਨ ਹੋਣਾ, ਜ਼ੋਰ ਲੱਗਣਾ ਗੱਡੀ ਦਾ, ਜ਼ੋਰ ਲੱਗੇਗਾ ਤੇਲ ਖਾਏਗੀ, ਤੇਲ ਖਾਏਗੀ ਧੂਆਂ ਮਾਰੇਗੀ। ਠੀਕ ਹੈ, ਇੱਕ ਤੇ ਵਜ਼ਨ ਦਾ ਫਰਕ ਪੈਣਾ, ਇੱਕ ਜਿਹੜੀ ਸਾਹਮਣੇ ਤੋਂ ਹਵਾ ਟਕਰਾਣੀ ਆ ਕੇ ਉਹ ਵੀ ਉਹਦੇ ਨਾਲ ਲੱਗਣੀ ਹੈ ਤੇ ਉਹਦੀ ਵਜ੍ਹਾ ਤੋਂ ਰੁਕਾਵਟ ਬਣਨੀ ਹੈ ਗੱਡੀ ਵਾਸਤੇ, ਗੱਡੀ ਦਾ ਜ਼ੋਰ ਮਜ਼ੀਦ ਜ਼ਿਆਦਾ ਲੱਗਣਾ ਹੈ। ਠੀਕ ਹੈ, ਇਸ ਤੋਂ ਕਹਿ ਰਿਹਾ ਗੱਡੀ ਤੇਲ ਜ਼ਿਆਦਾ ਖਾਏਗੀ। ਠੀਕ ਹੈ ਜੀ, ਲੋ ਜੀ ਅੱਜ ਦਾ ਸਕੇਦਾ ਖਤਮ ਹੋ ਗਿਆ ਤੇ ਇਨਸ਼ਾਅੱਲਾ ਮਜ਼ੀਦ ਅੱਗੇ ਜਿਹੜੇ ਸਕੇਦੇ ਅਪਲੋਡ ਕਰਾਂਗਾ ਤੇ ਕਿਉਂ ਕਾਫੀ ਜ਼ਿਆਦਾ ਸਕੇਦੇ ਪਏ ਨੇ, ਆਹਿਸਤਾ ਆਹਿਸਤਾ ਜਿਉਂ ਜਿਉਂ ਵਾਰੀ ਆਉਂਦੀ ਜਾਂਦੀ ਮੈਂ ਅਪਲੋਡ ਕਰ ਦਿਆਂਗਾ।